जी सत श्री अकाल जी। सत श्री अकाल जी। कित्थों आए हैं जी? मैं जी लाहौरों आई हाँ। अच्छा लाहौरों। हाँ जी। ਜਿਹੜੇ ਚੜ੍ਹਦੇ ਪੰਜਾਬ ਦੇ ਸਾਡੇ ਆਏ ਆ ਮਹਿਮਾਨ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਗੇ? ਚੜ੍ਹਦੇ ਪੰਜਾਬ ਤੋਂ ਜਿਹੜੇ ਆਏ ਨੇ ਉਹ ਤੇ ਆਪਣੀਆਂ ਖੁਸ਼ੀਆਂ ਲੈ ਕੇ ਆਏ ਨੇ ਔਰ ਐਡੇ ਸੋਹਣੇ ਸੋਹਣੇ ਰੰਗ ਲੈ ਕੇ ਆਏ ਨੇ ਕਿ ਸਾਡਾ ਰੰਗ ਜਿਹੜਾ ਹੈ ਨਾ ਹੁਣ ਫਿੱਕਾ ਲੱਗਣ ਲੱਗ ਪਿਆ ਹੈ। ਅੱਛਾ ਜੀ, ਉਹ ਕਿਸ ਲਿਹਾਜ਼ ਨਾਲ ਜੀ? ਇਸ ਤਰ੍ਹਾਂ ਹੈ ਕਿ ਸਾਡੀਆਂ ਅਕੀਦਤਾਂ ਸਾਡੇ ਜਿਹੜੇ ਬਾਬੇ ਨੇ ਉਹਨਾਂ ਦੇ ਨਾਲ ਜਿਹੜੀਆਂ ਸਾਡੀਆਂ ਅਕੀਦਤਾਂ ਨੇ ਉਹ ਤੇ ਬਹੁਤ ਗੂੜੀਆਂ ਨੇ, ਲੇਕਿਨ ਜਿਹੜਾ ਉਹਨਾਂ ਦੀਆਂ ਗੂੜੀਆਂ ਨੇ ਉਹਨਾਂ ਦਾ ਤੇ ਕੁਝ ਅੰਦਾਜ਼ਾ ਨਹੀਂ ਕੀਤਾ ਜਾ ਸਕਦਾ। ਉਹ ਇੱਥੇ ਆ ਕੇ ਜਿਸ ਤਰ੍ਹਾਂ ਆਪਣਾ ਮਿੱਠਾ ਪਿਆਰ ਵੰਡਦੇ ਨੇ ਸਾਡੇ ਸਾਰਿਆਂ ਦੇ ਵਿੱਚ, ਸਾਨੂੰ ਹੋਰ ਜ਼ਿਆਦਾ ਜਿਹੜਾ ਇਹ ਪਿਆਰ ਉਹਨਾਂ ਕੋਲੋਂ ਮਿਲਦਾ ਹੈ। ਉਹਨਾਂ ਨੂੰ ਤੇ ਬਹੁਤ ਕੁਝ ਮਿਲਦਾ ਹੈ ਲੇਕਿਨ ਸਾਨੂੰ ਮਜ਼ੀਦ ਪਿਆਰ ਮਿਲਦਾ। ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਨੂਰੁਲੈਨ ਹੈ ਜੀ। ਠੀਕ ਹੈ ਜੀ। ਅੱਛਾ, ਬਹੁਤ ਸਾਰੇ ਮਤਲਬ ਸਾਨੂੰ ਦੋਸਤ ਸਾਡੇ ਸਵਾਲ ਕਰਦੇ ਕਿ ਜਿਹੜੇ ਇੱਥੇ ਸਾਡੀ ਸਿੱਖ ਕਮਿਊਨਿਟੀ ਜਾਂ ਹਿੰਦੂ ਕਮਿਊਨਿਟੀ ਰਹਿੰਦੀ ਪਾਕਿਸਤਾਨ 'ਚ, ਉਹਨਾਂ ਦਾ ਕੀ ਹਾਲ ਆ, ਕੀ ਇਸ ਤਰ੍ਹਾਂ ਤੁਸੀਂ ਥੋੜ੍ਹਾ ਜਿਹਾ ਇਹਦੇ ਬਾਰੇ ਨਾ ਬਿਆਨ ਦੱਸੋ। ਮੈਂ ਤਾਂ ਇਹ ਕਹਾਂਗੀ ਕਿ ਪਾਕਿਸਤਾਨ ਸਾਡਾ ਆਪਣਾ ਹੈ ਔਰ ਪਾਕਿਸਤਾਨ ਤੋਂ ਬਾਹਰ ਅੰਦਰ ਜਿੱਥੇ ਵੀ ਜਿਸ ਤਰ੍ਹਾਂ ਦੇ ਲੋਕ ਜਿੱਥੇ ਵੀ ਵਸਦੇ ਨੇ ਉਹ ਆਪਣੇ ਅਕੀਦੇ ਦੇ ਨਾਲ ਅਗਰ ਜੁੜੇ ਨੇ ਤੇ ਫਿਰ ਉਹ ਇਨਸਾਨੀਅਤ ਦੇ ਨਾਲ ਵੀ ਜੁੜੇ ਨੇ। ਮਜ਼ਹਬ ਕੋਈ ਵੀ ਹੋਵੇ, ਭਾਵੇਂ ਉਹ ਮੁਸਲਮਾਨਾਂ ਦਾ ਹੈ, ਸਿੱਖਾਂ ਦਾ ਹੈ, ਹਿੰਦੂਆਂ ਦਾ ਹੈ ਜਾਂ ਈਸਾਈਆਂ ਦਾ ਹੈ, ਉਹ ਇੱਕੋ ਸਬਕ ਸੁਣਾਉਂਦਾ ਹੈ ਔਰ ਉਹ ਇਨਸਾਨੀਅਤ ਦਾ ਸਬਕ ਹੈ। ਬਿਲਕੁਲ, ਇਨਸਾਨੀਅਤ ਸਭ ਤੋਂ ਉੱਪਰ ਹੈ ਜੀ। ਤੇ ਇਸ ਲਈ ਮੇਰਾ ਖਿਆਲ ਹੈ ਕਿ ਜਿਸ ਵੇਲੇ ਅਸੀਂ ਇੱਥੇ ਆਉਂਦੇ ਹਾਂ ਤੇ ਸਾਨੂੰ ਕਦੀ ਨਹੀਂ ਲੱਗਿਆ ਕਿ ਅਸੀਂ ਕੋਈ ਸਿੱਖ, ਹਿੰਦੂ ਜਾਂ ਮੁਸਲਮਾਨ ਜਾਂ ਈਸਾਈ ਹੈਗੇ ਹਾਂ। ਸਾਨੂੰ ਲੱਗਦਾ ਹੈ ਕਿ ਬਸ ਅਸੀਂ ਹੈਗੇ ਹਾਂ, ਅਸੀਂ ਇਨਸਾਨ ਹੈਗੇ ਹਾਂ। ਤੇ ਕਿਉਂਕਿ ਇੱਥੇ ਆ ਕੇ ਕੋਈ ਕਿਸੇ ਦਾ ਮਜ਼ਹਬ ਉਹ ਨਹੀਂ ਰਹਿ ਜਾਂਦਾ, ਸਾਨੂੰ ਇੱਥੇ ਹਰ ਮਜ਼ਹਬ ਦਾ ਬੰਦਾ ਨਜ਼ਰ ਆਉਂਦਾ। ਓਵਰਆਲ ਚਲੋ ਇੱਥੇ ਤਾਂ ਆ ਗਿਆ, ਓਵਰਆਲ ਆਪਾਂ ਗੱਲ ਕਰਦੇ ਹਾਂ ਕਿ ਬਾਕੀ ਸ਼ਹਿਰਾਂ ਦੇ ਵਿੱਚ ਵੀ ਮਾਈਨੋਰਟੀਜ਼ ਰਹਿੰਦੀਆਂ ਆ, ਉਹਨਾਂ ਨਾਲ ਸਾਡੇ ਜਿਹੜੇ ਮੁਸਲਮਾਨ ਲੋਕ ਆ ਇਹਨਾਂ ਦਾ ਕਿਸ ਤਰ੍ਹਾਂ ਬਿਹੇਵ ਆ, ਤੁਸੀਂ ਕੀ ਨੋਟ ਕੀਤਾ ਸੀ? ਮੈਂ ਚੁੱਕੇ ਇੱਕ ਰਾਈਟਰ ਹਾਂ ਔਰ ਮੇਰਾ ਕੰਮ ਹੈ ਲਿਖਣਾ। ਮੈਂ ਮੇਰੀ ਕਲਚਰ ਦੀ ਬੀਟ ਹੁੰਦੀ ਹੈ ਤੇ ਮੈਂ ਮੋਸਟਲੀ ਜਿਹੜਾ ਹੈ ਹਰ ਕਲਚਰ ਦੇ ਲੋਕਾਂ ਦੇ ਵਿੱਚ ਜਾਂਦੀ ਹਾਂ, ਹਰ ਕਲਚਰ ਹਰ ਮਜ਼ਹਬ ਦੇ ਕਲਚਰ ਦੇ ਵਿੱਚ ਜਾਂਦੀ ਹਾਂ। ਤੇ ਮੇਰਾ ਜਿੰਨਾ ਵੀ ਕੰਮ ਹੁੰਦਾ ਹੈ ਉਹਦੇ 'ਚ ਮੈਂ ਇਹੋ ਹੀ ਫੀਲ ਕਰਦੀ ਹਾਂ ਕਿ ਸਾਡੇ ਜਿਹੜੇ ਬਹੁਤ ਹੀ ਪੋਜ਼ੀਟਿਵ ਸੋਚਣ ਵਾਲੇ ਲੋਕ ਨੇ, ਜਿਨ੍ਹਾਂ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੈ ਨੇ ਔਰ ਉਹ ਜਿਸ ਵੇਲੇ ਇਸ ਤਰ੍ਹਾਂ ਦੇ ਕਿਸੇ ਫੰਕਸ਼ਨ ਵਿੱਚ ਜਾਂਦੇ ਨੇ ਜਾਂ ਕਿਸੇ ਇਬਾਦਤਗਾਹਾਂ ਵਿੱਚ ਜਾਂਦੇ ਨੇ ਤੇ ਉਹ ਬਿਲਕੁਲ ਉਸੇ ਤਰ੍ਹਾਂ ਹੀ ਜਾਂਦੇ ਨੇ ਜਿਸ ਤਰ੍ਹਾਂ ਕਿ ਆਪਣੀਆਂ ਇਬਾਦਤਗਾਹਾਂ ਵਿੱਚ ਜਾਂਦੇ ਨੇ, ਕਿਉਂਕਿ ਇਨਸਾਨੀਅਤ ਦਾ ਜਿਹੜਾ ਇੱਕ ਸਬਕ ਹੈਗਾ ਹੈ ਉਹ ਜਿਸ ਬੰਦੇ ਨੇ ਸਿੱਖ ਲਿਆ ਹੈ ਉਹਨੂੰ ਕੋਈ ਲੋੜ ਨਹੀਂ ਰਹਿੰਦੀ ਕਿ ਉਹਨੂੰ ਕੁਝ ਦੱਸਿਆ ਜਾਏ ਜਾਂ ਉਹਨੂੰ ਕੁਝ ਸਿਖਾਇਆ ਜਾਏ, ਕਿਉਂਕਿ ਉਹ ਸਿੱਖਿਆ ਸਿਖਾਇਆ ਆਉਂਦਾ ਹੈ। ਅੱਛਾ, ਤੁਸੀਂ ਦੱਸਿਆ ਕਿ ਤੁਸੀਂ ਰਾਈਟਰ ਹੋ, ਤੁਸੀਂ ਕੋਈ ਕਿਤਾਬ ਵਗੈਰਾ ਲਿਖੀ ਹੈ ਤਾਂ ਉਹਨਾਂ ਦਾ? ਜੀ ਮੇਰੀਆਂ 2 ਕਿਤਾਬਾਂ ਨੇ ਆ ਚੁੱਕੀਆਂ ਨੇ ਔਰ ਤੀਸਰੀ ਜਿਹੜੀ ਉਹ ਛਪਦੀ ਪਈ ਹੈ, ਉਹ ਵੀ ਇਸ ਮਹੀਨੇ ਦੇ ਵਿੱਚ ਇਸ ਟੌਪਿਕ ਤੇ ਲਿਖੀਆਂ ਤੇ ਉਹਨਾਂ ਦੇ ਨਾਮ? ਮੈਂ ਜੀ ਸ਼ਾਇਰੀ ਕਰਦੀ ਹਾਂ ਔਰ ਮੇਰੀਆਂ 2 ਕਿਤਾਬਾਂ ਨੇ। ਪਹਿਲੀ ਕਿਤਾਬ 2016 'ਚ ਆਈ ਸੀ, ਉਹਦਾ ਨਾਂ ਹੈ ਮੱਚ, ਔਰ ਦੂਸਰੀ ਕਿਤਾਬ 2019 'ਚ ਆਈ ਸੀ, ਉਹਦਾ ਨਾਂ ਹੈ ਮੁਸ਼ਕ। ਪਿਆਰ ਮੁਹੱਬਤ ਨਾਲ ਜੁੜੇ ਤੇ ਦੁਨੀਆ 'ਤੇ ਬਹੁਤ ਸ਼ਾਇਰ ਨੇ ਜਿਹੜੇ ਲਿਖ ਕਿਤਾਬਾਂ ਚਿੱਟੀਆਂ ਕਰਦੇ ਪਏ ਨੇ, ਕਾਲੀਆਂ ਨਹੀਂ ਪਏ ਕਰਦੇ। ਸ਼ਾਇਰੀ ਇੱਕ ਐਸਾ ਪੈਗਾਮ ਹੈ ਜਿਹੜਾ ਕਿ ਦੁਨੀਆ ਦੇ ਰੂਹਾਨੀ ਮੁਹੱਬਤ ਦੀ ਗੱਲ ਕਰ ਰਹੇ ਹਾਂ, ਰੂਹਾਨੀ ਮੁਹੱਬਤ ਦੇ ਹਵਾਲੇ ਦੇ ਨਾਲ ਹੀ ਗੱਲ ਕਰਨੀ ਪਈਆਂ ਕਿ ਸਾਡੇ ਕੋਲ ਕੋਈ ਲਫ਼ਜ਼ ਨਹੀਂ ਹੈ। ਅਗਰ ਬਾਬਾ ਬੁੱਲੇ ਸ਼ਾਹ ਨੇ ਔਰ ਗੁਰੂ ਨਾਨਕ ਨੇ ਜਾਂ ਮੀਆਂ ਮੀਰ ਨੇ ਜਾਂ ਸ਼ਾਹ ਹੁਸੈਨ ਨੇ ਜਾਂ ਵਾਰਿਸ ਸ਼ਾਹ ਨੇ ਕੁਝ ਲਿਖ ਦਿੱਤਾ ਹੈ ਤੇ ਉਸ ਤੋਂ ਬਾਅਦ ਕੁਝ ਲਿਖਣ ਦਾ ਸਾਡਾ ਬਣਦਾ ਨਹੀਂ ਹੈ। ਤੁਸੀਂ ਵੀ ਕੋਸ਼ਿਸ਼ ਕੀਤੀ ਹੈ ਨਾ ਜੀ ਲਿਖਣ ਦੀ, ਤੁਸੀਂ ਥੋੜਾ ਜਿਹਾ ਸਾਨੂੰ ਆਪਣਾ ਮਵਾਦ ਜਿਹੜਾ ਵਿਸ਼ੇ ਮੇਰਾ ਕਲਾਮ ਨੈਟ ਤੇ ਸਾਰਾ ਪਿਆ, ਤੁਸੀਂ ਚੁੱਕ ਸਕਦੇ ਹੋ। ਨੂਰੁਲੈਨ ਸਾਦੀਆ ਦੇ ਨਾਂ ਤੋਂ ਹੈ। ਪਲੀਜ਼ ਇੱਕ ਸ਼ੇਰ ਸੁਣਾ ਦੇਣੀ ਆ ਮੈਂ, ਚਲੋ ਤੁਹਾਡੇ ਕਹਿਣ ਤੇ। ਮੇਰੀ ਗਜ਼ਲ ਦੇ 2 ਸ਼ੇਰ ਨੇ, ਉਹ ਮੈਂ ਸੁਣਾ ਦੇਣੀ ਆ। ਸਾਰੇ ਲੋਕ ਖੁਦਾਵਾਂ ਵਰਗੇ, ਸਾਡੇ ਹੱਥ ਦੁਆਵਾਂ ਵਰਗੇ, ਮਹਿੰਦੀ ਰੰਗੀਆਂ ਸਦਰਾਂ ਮੋਈਆਂ, ਹੋ ਗਏ ਵਾਲ ਕਪਾਵਾਂ ਵਰਗੇ। ਸ਼ੁਕਰੀਆ। ਸ਼ੁਕਰੀਆ ਜੀ। ਸਾਡੇ ਨਾਲ ਸਾਡੇ ਦੋਸਤ ਆ ਜੀ ਜਿਹੜੇ ਕਿ ਲੰਡਨ ਤੋਂ ਪਹਿਲੀ ਵਾਰੀ ਪਾਕਿਸਤਾਨ ਆਏ ਆ, ਜਗਦੀਸ਼ ਸਿੰਘ ਜੀ। ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਪਾਕਿਸਤਾਨ ਆ ਕੇ ਕਿਸ ਤਰ੍ਹਾਂ ਲੱਗਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਦੱਸੋ ਕਿੱਦਾਂ ਪਾਕਿਸਤਾਨ ਆਏ? ਮੈਨੂੰ ਤਾਂ ਵੈਸੇ ਪਾਕਿਸਤਾਨ ਤੇ ਇੰਡੀਆ 'ਚ ਕੋਈ ਖਾਸ ਫਰਕ ਨਹੀਂ ਲੱਗਾ। ਅੱਛਾ। ਤੇ ਇੱਕੋ ਜਿਹੇ ਆਪਣੇ ਬੰਦੇ, ਉਹ ਵੀ ਉੱਦਾਂ ਹੀ ਪੰਜਾਬੀ ਬੋਲਦੇ ਨੇ, ਇੱਥੇ ਵੀ ਉੱਦਾਂ ਹੀ ਪੰਜਾਬੀ ਬੋਲਦੇ ਆ। ਇਹ ਸਾਡੇ ਨਦੀਮ ਭਾਈ ਨੇ, ਮੇਰੇ ਉੱਥੇ ਇੰਗਲੈਂਡ ਦੇ ਵਿੱਚ ਗੁਆਂਢੀ ਨੇ। ਅੱਛਾ। ਵੈਸੇ ਜੀ ਪਿੱਛੋਂ ਜਲੰਧਰ ਤੋਂ ਆ। ਜਲੰਧਰ ਤੋਂ? ਹਾਂਜੀ। ਇਹ ਏਰੀਆ ਦੀ ਕਿਹੜੀ ਤਹਿਸੀਲ ਆਪਾਂ ਨੂੰ ਪੈਂਦੀ ਹੈ? ਜਲੰਧਰ ਹੀ ਪੈਂਦੀ ਤਹਿਸੀਲ, ਸਾਰੀ ਜਲੰਧਰ ਹੀ ਆ। ਪਿੰਡ ਕਿਹੜਾ ਜੀ? ਪਿੰਡ ਸਾਡਾ ਵੈਸੇ ਤਾਂ ਹੁਸ਼ਿਆਰਪੁਰ 'ਚ ਆਪਾਂ ਰਹਿੰਦੇ, ਅਸੀਂ ਜਲੰਧਰ ਹੀ ਆ।
ਹੁਸ਼ਿਆਰਪੁਰ ਦੇ ਹੀ ਆ ਮੈਂ ਵੀ। ਤੁਸੀਂ ਹੁਸ਼ਿਆਰਪੁਰ ਦੇ ਹੋ? ਹੁਸ਼ਿਆਰਪੁਰ ਦੇ ਵਿੱਚ ਪਿੰਡ ਆ ਸਾਡਾ ਸੰਧਣਾ। ਸੰਧਨਾ ਤਹਿਸੀਲ ਕਿਹੜੀ ਲੱਗਦੀ ਆਪਾਂ ਨੂੰ? ਤਹਿਸੀਲ ਤਾਂ ਮੇਰਾ ਹੁਸ਼ਿਆਰਪੁਰ ਲੱਗਦੀ ਹੈ ਉਹਨੂੰ। ਸਾਨੂੰ ਗੜਸ਼ੰਕਰ ਲੱਗਦੀ ਹੈ। ਗੜਸ਼ੰਕਰ ਲੱਗਦੀ ਹੈ। ਨਹੀਂ, ਸਾਨੂੰ ਦੂਜੀ ਲੱਗਦੀ ਆ ਆਪਣੀ। ਤੇ ਇਹ ਮੇਰੇ ਭਾਈ ਨੇ ਜਿਨ੍ਹਾਂ ਨੇ ਸਾਨੂੰ ਪਹਿਲੀ ਵਾਰੀ ਦਿਖਾਇਆ ਪਾਕਿਸਤਾਨ, ਇਹਨਾਂ ਕਰਕੇ ਅਸੀਂ ਆਏ ਆ। ਤੇ ਇਹਨਾਂ ਦੇ ਨਾਲੇ ਸਾਲੇ ਦਾ ਵਿਆਹ ਦੇਖਦੇ ਬੜੇ ਲੱਕੀ ਆ, ਇੱਥੇ ਪਹੁੰਚੇ ਆ ਐਡੇ ਵੱਡੇ ਪਵਿੱਤਰ ਸਥਾਨ ਤੇ ਜਿੱਥੇ ਐਡੇ ਵੱਡੇ ਮਹਾਪੁਰਸ਼ ਨੇ ਜਨਮ ਲਿਆ। ਤੇ ਇਹ ਸਾਰੀ ਇਹਨਾਂ ਦੀ ਕਰਨੀ ਮਿਹਰਬਾਨੀ। ਜਿਹਨੇ ਮੌਕਾ ਦਿੱਤਾ ਕਿ ਅਸੀਂ ਖਿਦਮਤ ਕਰੀਏ। ਹਾਂ ਕਿੱਥੇ ਆਉਣਾ ਸੀ ਇਹਦਾ ਇਕੱਲੇ ਨੇ। ਬਿਲਕੁਲ ਜੀ, ਨਦੀਮ ਭਾਈ ਵਰਗੇ ਬੰਦੇ ਜਿਹੜੇ ਇਸ ਤਰ੍ਹਾਂ ਅਗਰ ਦਿਲ ਵੱਡਾ ਕਰਕੇ ਸਪਾਂਸਰ ਕਰਨ ਤੇ ਬਹੁਤ ਸਾਰੇ ਐਸੇ ਲੋਕ ਜਿਨ੍ਹਾਂ ਦੇ ਦਿਲਾਂ ਵਿੱਚ ਕਿਸੇ ਕਿਸਮ ਦੇ ਵਹਿਮ ਉਹ ਨਿਕਲ ਸਕਦੇ ਆ ਜੀ। ਤੇ ਤੁਸੀਂ ਵਿਆਹ ਦੇ ਫਿਰ ਕੋਈ ਭੰਗੜਾ ਵੀ ਪਾਓਗੇ ਆ ਕੇ? ਭੰਗੜਾ ਤਾਂ ਸ਼ੁਰੂ ਆ ਆਲਰੇਡੀ 2-3 ਦਿਨ ਤੋਂ। ਅੱਛਾ, ਵਿਆਹ ਦੇ ਘਰ ਦੇ ਵਿੱਚ ਭੰਗੜਾ ਸ਼ੁਰੂ ਆ, ਰੋਜ਼ ਪਾਈਦਾ ਸ਼ਾਮ ਨੂੰ। ਅੱਛਾ। ਅੱਜ ਜਾ ਕੇ ਵੀ ਪਾਣਾ। ਕੀ ਬਾਤ ਹੈ, ਕੀ ਬਾਤ ਹੈ। ਆਹੋ। ਤੇ ਔਰ ਇਹਨਾਂ ਨੂੰ ਲਾਹੌਰ ਬਹੁਤ ਪਸੰਦ ਆਇਆ ਕਿਉਂਕਿ ਉੱਥੇ ਦੇ ਲੋਕ ਵੀ ਜ਼ਿੰਦਾ ਦਿਲ ਨੇ ਤੇ ਉਹਨਾਂ ਨੇ ਜਿਹੜਾ ਨਾ ਬਹੁਤ ਇਹਨਾਂ ਨੂੰ ਜਿਹੜਾ ਨਾ ਇੰਡੀਆ ਦੀ ਤਰ੍ਹਾਂ ਲੱਗਾ। ਬਾਰ-ਬਾਰ ਇਹ ਕਹਿੰਦੇ ਨੇ ਕਿ ਲਾਹੌਰ ਇੰਡੀਆ ਦੀ ਤਰ੍ਹਾਂ ਹੈ। ਬਿਲਕੁਲ ਇੰਡੀਆ ਦੀ ਤਰ੍ਹਾਂ ਹੀ ਹੈ। ਹਾਂ, ਤੇ ਉਹ ਬਹੁਤ ਹੀ ਵੈਦਰ ਵੀ ਅੱਛਾ ਹੈ ਔਰ ਮਤਲਬ ਕਿ ਲੋਕ ਵੀ ਆਪਣੇ ਨੇ ਸਾਰੇ। ਖਾਣਾ ਪੀਣਾ ਵੀ ਅੱਛਾ ਹੈ। ਖਾਣੇ ਦਾ ਪਤਾ ਲਾਹੌਰ ਦੀਆਂ ਕੋਈ ਡਿਸ਼ਾਂ ਖਿਲਾਈਆਂ ਇਹਨਾਂ ਨੂੰ ਕਿ ਨਹੀਂ? ਉਹ ਕਹਿੰਦੇ ਨੇ ਕਿ ਲਾਹੌਰ ਹੈ ਤੇ ਜਿਹੜਾ ਜਮੇ ਜਿਹਨੇ ਲਾਹੌਰ ਨਹੀਂ ਦੇਖਿਆ ਜੰਮਿਆ ਹੀ ਨਹੀਂ। ਤੇ ਸਾਨੂੰ ਹੁਣ ਜੰਮਿਆ ਨੂੰ 4 ਦਿਨ ਹੋ ਗਏ। ਅੱਜ 4 ਦਿਨ ਦਾ ਹੋ ਗਿਆ ਮੈਂ, ਤੇ ਮੈਂ 4 ਦਿਨ ਦਾ ਹੋ ਗਿਆ। ਆਹੋ 4 ਦਿਨ ਦੰਦ ਪਹਿਲਾਂ ਹੀ ਆਏ ਸੀ। ਅੱਛਾ, ਕੋਈ ਲਾਹੌਰ ਦੀ ਫਿਰ ਡਿਸ਼ ਖਾਦੀ ਨਹੀਂ, ਟੇਸਟ ਨਹੀਂ ਕੀਤਾ? ਮੈਂ ਕਿਹਾ ਜੀ ਜਿਹੜਾ ਖਾਣਾ ਖਾਓ ਇੰਨਾ ਵਧੀਆ। ਫਿਸ਼ ਮੈਨੂੰ ਬਹੁਤ ਵਧੀਆ ਲੱਗੀ ਆ। ਅੱਛਾ। ਤੇ ਇੱਥੇ ਦਾ ਚਿਕਨ ਜਿਹੜਾ ਉਹ ਬਣਾਇਆ ਸੀ ਨਾਸਰਾ, ਸਾਡੇ ਤੇ ਫਰੈਂਡ ਨੇ, ਉਹ ਵੀ ਉੱਥੋਂ ਆਏ ਨੇ। ਤੇ ਮਜੀਦ ਤੇ ਨਾਸਰਾ, ਉਹਨਾਂ ਨੇ ਸਾਨੂੰ ਚਿਕਨ ਕੋਰਮਾ ਖਿਲਾਇਆ। ਫੱਜੇ ਦੇ ਪਾਏ ਖੜਾਏ ਹੋਏ ਨੇ। ਫਜੇ ਦੇ ਪਾਏ ਅੜੀਸਾ, ਅੰਮ੍ਰਿਤਸਰੀ ਅੜੀਸਾ ਤੇ ਚਿਕਨ ਛੋਲੇ, ਅਜੇ ਬਹੁਤ ਕੁਝ ਰਹਿੰਦਾ ਹੈ। ਦੇਖੋ ਜੀ, ਚਿਕਨ ਛੋਲੇ ਜਿੱਦਾਂ ਦੇ ਲਾਹੌਰ 'ਚ ਮਿਲ ਜਾਂਦੇ, ਮੇਰਾ ਨਹੀਂ ਖਿਆਲ ਕਿਤੋਂ ਵੀ ਲੱਭਦੇ ਹੋਣ। ਗੋਲ ਮੰਡੀ ਲੈ ਕੇ ਜਾਵਾਂਗਾ, ਅਜੇ ਬੜੀਆਂ ਜਗ੍ਹਾ ਜਾਣਾ ਇਹਨਾਂ ਨੇ। 4 ਦਿਨ ਹੋਏ ਅਸੀਂ ਇਹਨਾਂ ਕਿਹਨੂੰ ਨੂੰ ਵਾਪਸ ਜਾਣਾ। ਲਾਹੌਰ ਦੀ ਕੋਈ ਚੱਪਾ ਕਮਾ ਦੇਣਾ, ਜਗ੍ਹਾ ਛੱਡਣੀ ਕੋਈ ਨਹੀਂ ਹੈਗੀ। ਇਹਨਾਂ ਨੂੰ ਕੋਈ ਬੰਦਾ ਨਹੀਂ, ਥੋੜੀਆਂ ਛੱਡਾਂਗੇ ਅਗਲੀ ਵਾਰੀ ਵਾਸਤੇ। ਹੋਰ ਰਿਪੀਟ ਕਰ ਲਿਓ। ਰਿਪੀਟ ਕਰ ਲਿਓ। ਦੇਖੋ ਬੰਦਾ ਬਣ ਜਾਣਗੀਆਂ ਪੁੱਛੇ ਨਾ, ਯਾ। ਜਦ ਤੱਕ ਤੁਸੀਂ ਆਣਾ ਨਾ ਉੱਥੇ ਹੋਰ ਬਹੁਤ ਕੁਝ ਬਣ ਜਾਣਾ। ਹਾਂ, ਇਹ ਵੀ ਗੱਲ ਸਹੀ ਲਾਹੌਰ ਹੈ। ਤਾਂ ਬੰਦਾ 2 ਮਹੀਨੇ ਬਾਅਦ ਜਾਵੇ ਸੜਕਾਂ ਭੁੱਲ ਜਾਂਦਾ ਹੈ। ਨਹੀਂ, ਆ ਨਨਕਾਣਾ ਸਾਹਿਬ ਦੇਖ ਕੇ ਤਾਂ ਜੀ ਅਸੀਂ ਧੰਨ ਹੋ ਗਏ ਸੱਚੀ। ਅੱਛਾ। ਮੈਂ ਕਿਹਾ ਇੰਨਾ ਵਧੀਆ ਗੁਰਦੁਆਰਾ ਜਿੱਥੇ ਐਡੇ ਵੱਡੇ ਮਹਾਪੁਰਸ਼ ਨੇ ਜਨਮ ਲਿਆ, ਉਹ ਧਰਤੀ ਕਿੰਨੀ ਵਧੀਆ ਹੈ। ਅੱਛਾ ਸਰ, ਆਪਣੇ ਬੈਠਣ ਉੱਠਣ ਵਾਲਿਆਂ ਨੂੰ ਜਾ ਕੇ ਤੁਸੀਂ ਕੀ ਸਲਾਹ ਦਿਓਗੇ, ਕੀ ਆਪਣਾ ਪੈਗਾਮ ਦਿਓਗੇ? ਬਈ ਜਿੱਦਾਂ ਮੈਂ ਤਾਂ ਕਹਿੰਦਾ ਆਪੇ ਇੰਗਲੈਂਡ 'ਚ ਅਸੀਂ ਇੰਨਾ ਬੁਰਾ ਨਹੀਂ ਸੋਚਦੇ ਇੱਕ ਦੂਜੇ ਬਾਰੇ, ਪਰ ਇੰਡੀਆ 'ਚ ਜਿੱਦਾਂ ਪਬਲਿਕ ਬੈਠੀ ਆ, ਉਹ ਪਾਕਿਸਤਾਨੀ ਨੂੰ ਲਾਈਕ ਨਹੀਂ ਕਰਦੇ, ਪਾਕਿਸਤਾਨੀ ਇੱਥੇ ਇੰਡੀਆ ਨੂੰ ਲਾਈਕ ਨਹੀਂ ਕਰਦੇ। ਪਰ ਜਿੱਦਾਂ ਇੱਥੇ ਪਿਆਰ ਆ ਆਪਸ ਵਿੱਚ, ਮੈਨੂੰ ਤਾਂ ਨਹੀਂ ਲੱਗਦਾ ਕਿ ਜਿੱਦਾਂ ਆਪਾਂ ਪਹਿਲਾਂ ਸੀਗੇ ਹਜ਼ਾਰਾਂ ਸਾਲ ਪਹਿਲਾਂ, ਇਦਾਂ ਹੀ ਇਕੱਠੇ ਹੋਣੇ ਜਿਹੜੇ ਰਹਿਣਾ ਚਾਹੀਦਾ ਪਿਆਰ ਨਾਲ। ਤੁਹਾਡੀ ਬੋਲੀ ਦੁਆਬੇ ਵਾਲੀ ਹੈ, ਸਾਨੂੰ ਸੱਚੀ ਗੱਲ ਭੋਰਾ ਵੀ ਐਡਾ ਨਹੀਂ, ਮਤਲਬ ਪਤਾ ਵੀ ਨਹੀਂ ਲੱਗਦਾ ਵੀ ਅਸੀਂ ਕਿਸੇ ਇੰਡੀਅਨ ਨਾਲ ਗੱਲ ਕਰ ਰਹੇ ਹਾਂ। ਹਾਂਜੀ ਹਾਂਜੀ, ਮੈਂ ਕਿਹਾ ਆਪਣੀ ਬੋਲੀ ਇੱਕੋ ਹੀ ਆ। ਮੈਂ ਤਾਂ ਇੱਥੇ ਦੁਕਾਨ ਤੇ ਜਾਂਦਾ, ਉਹਨੂੰ ਪਤਾ ਨਹੀਂ ਲੱਗਦਾ ਕਿ ਮੁਸਲਮਾਨ ਆ ਜਾਂ ਸਿੰਘ ਆ, ਹਿੰਦੂ ਆ, ਕੌਣ ਆ। ਮੈਂ ਕਿਹਾ ਯਾਰ ਸਮਾਨ ਚਾਹੀਦਾ, ਉਹਦੇ ਵਿਚਾਰੇ ਸਮਾਨ ਫੜਾਉਂਦੇ ਨੇ। ਹਾਂ, ਉਹੀ ਚੀਜ਼ਾਂ ਦੇ ਨਾਂ ਇੱਥੇ ਆ ਤੇ ਉਹੀ ਚੀਜ਼ਾਂ ਦੇ ਨਾਂ ਇੱਥੇ। ਹਾਂ, ਬਸ ਕੋਈ ਨਹੀਂ। ਬਾਕੀ ਇੰਡੀਆ ਜਾਓ, ਸਤਿ ਸ਼੍ਰੀ ਅਕਾਲ ਭਾਜੀ ਕਰਦੇ ਆ, ਇੱਥੇ ਕਹਿੰਦੇ ਸਲਾਮ ਤੇ ਕਹਿੰਦੇ ਵਾਲੇਕਮ ਸਲਾਮ। ਉਹ ਕੋਈ ਇਹ ਬੰਦਾ ਸਿੰਘ ਆ, ਕਿੱਥੋਂ ਆਇਆ ਕਿੱਥੋਂ, ਕੋਈ ਨਹੀਂ ਪਤਾ ਨਹੀਂ। ਸਾਰੇ ਆਪੇ ਕੋਈ ਸ਼ਕਲਾਂ ਇੱਕੋ ਜਿਹੀਆਂ। ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਜਨਾਬ, ਬਹੁਤ ਸ਼ੁਕਰੀਆ। ਤੇ ਮੇਰੀ ਤਰਫੋਂ ਨਹੀਂ, ਮੇਰੀ ਤਰਫੋਂ ਸਾਰੇ ਸਿੰਘਾਂ ਨੂੰ ਤੇ ਜਿਹੜੇ ਵੀ ਦੂਸਰੇ ਮਜ਼ਹਬ ਨੇ ਉਹਨਾਂ ਨੂੰ ਵੈਲਕਮ ਕਰਦੇ ਆ ਪਾਕਿਸਤਾਨ ਦੇ ਵਿੱਚ। ਔਰ ਇਨਸ਼ਾਅੱਲਾ ਨਵਾਂ ਪਾਕਿਸਤਾਨ ਜਿਹੜਾ ਨਾ ਉਹ ਜ਼ਰੂਰ ਜਿਹੜਾ ਨਾ ਸਾਰੀਆਂ ਕੌਮਾਂ ਨੂੰ ਜਿਹੜਾ ਨਾ ਵੈਲਕਮ ਕਰੇਗਾ ਖੁੱਲੇ ਦਿਲ ਨਾਲ। ਥੈਂਕ ਯੂ ਆਪਣੀ ਪਾਰਟੀ ਦਾ ਨਿਕਲਿਆ। ਇਹਨਾਂ ਦੀ ਬਣਾ ਦੇ, ਇਹ ਬਹੁਤ ਤਾਵਲਾ।